ਬੇਅਦਬੀ ਮਾਮਲਿਆਂ ਤੇ ਦਲ ਖਾਲਸਾ ਵੱਲੋਂ 5 ਅਪ੍ਰੈਲ ਨੂੰ ਮਹੱਤਵਪੂਰਨ ਸੈਮੀਨਾਰ ਦਾ ਐਲਾਨ। ਪੰਜਾਬ ਯੂਨੀਵਰਸਿਟੀ ਮਾਮਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਪੰਜਾਬੀਆਂ ਲਈ ਅਹਿਮ ਅਪੀਲ। ਬੰਦੀ ਸਿੰਘ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਨੂੰ ਜਥੇਦਾਰ ਨੇ ਦੱਸਿਆ ਜਾਇਜ਼। ਕਾਨੂੰਨ ਬਣਨ ਦੇ ਨਾਲ ਬੇਅਦਬੀਆਂ ਰੁਕ ਜਾਣਗੀਆਂ। ਕੀ ਕਾਨੂੰਨ ਦਾ ਡਰ ਕਾਫੀ ਹੈ? ਕੀ ਖਾਲਸਾ ਪੰਥ ਸਮਰੱਥ ਨਹੀਂ ਹੈ ਕਿ ਉਹ ਇਹਨਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕ ਸਕੇ? ਕਾਨੂੰਨ ਨੇ ਆਪਣਾ ਕੰਮ ਉਦੋਂ ਕਰਨਾ ਜਦੋਂ ਬੇਅਦਬੀਆਂ ਵਾਪਰ ਜਾਣਗੀਆਂ, ਬਟ ਖਾਲਸਾ ਪੰਥ ਲਈ ਤਾਂ ਚੁਣੌਤੀ ਹੈ ਕਿ ਬੇਅਦਬੀਆਂ ਨੂੰ ਹੋਣ ਤੋਂ ਰੋਕਿਆ ਜਾਵੇ। ਧਾਰਮਿਕ ਭਾਵਨਾਵਾਂ ਅਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਥਕ ਪੱਧਰ ਤੇ ਚਿੰਤਾ ਵਧਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਦਲ ਖਾਲਸਾ ਵੱਲੋਂ 5 ਅਪ੍ਰੈਲ ਨੂੰ ਰਈਆਂ ਵਿਖੇ ਇੱਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸਖਤ ਕਾਨੂੰਨ ਅਤੇ ਦੋਸ਼ੀਆਂ ਲਈ ਕੜੀਆਂ ਸਜ਼ਾਵਾਂ ਤੇ ਹਮਖਿਆਲੀ ਜਥੇਬੰਦੀਆਂ ਨਾਲ ਵਿਚਾਰ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਦਲ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਨੂੰ ਸੱਦੇ ਗਏ ਵਿਸ਼ੇਸ਼ ਇਜਲਾਸ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਤ ਲਿਖ ਕੇ ਮਾਮਲੇ ਵਿੱਚ ਦਖਲ ਦੀ ਅਪੀਲ ਕੀਤੀ ਹੈ। ਦੂਜੇ ਪਾਸੇ 6 ਅਪ੍ਰੈਲ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਬਾਰੇ ਵੀ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅਪਮਾਨ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ, ਬਟ ਪਿਛਲੇ 10 ਸਾਲਾਂ ਦੇ ਵਿੱਚ ਅਪਮਾਨ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਪਰ ਰਹੀਆਂ ਨੇ। ਹਰ ਸਿੱਖ ਚਿੰਤਤ ਹੈ, ਹਰ ਸਿੱਖ ਪੀੜਤ ਹੈ। ਸੰਤ ਸਮਾਜ ਦੇ ਇੱਕ ਹਿੱਸੇ ਨੇ ਪੰਜਾਬ ਸਰਕਾਰ ਨੂੰ ਸਖਤ ਧਾਰਾਵਾਂ ਤਹਿਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਔਰ ਪੰਜਾਬ ਸਰਕਾਰ ਨੇ 13 ਨੂੰ ਇਹ ਸੈਸ਼ਨ ਵੀ ਬੁਲਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਕਿ ਜੋ ਪੰਜਾਬ ਸਰਕਾਰ ਕਰਨ ਜਾ ਰਹੀ ਹੈ, ਜੋ 2008 ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਹੈ, ਉਸ ਨਾਲ ਛੇੜਛਾੜ ਹੋਏਗੀ। ਸੋ ਉਹਦੇ ਆਪਣੇ ਖਦਸ਼ੇ ਨੇ, ਇਸ ਕਰਕੇ ਉਹਨੇ ਆਪਣਾ ਇੱਕ ਸ਼ੋਅ 6 ਅਪ੍ਰੈਲ ਨੂੰ ਸੱਦ ਲਿਆ। ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਲੰਮੇ ਅਰਸੇ ਤੋਂ ਇੱਕ ਮੰਗ ਚੱਲ ਰਹੀ ਹੈ ਕਿ ਕਾਨੂੰਨ ਬਣਾਇਆ ਜਾਵੇ। ਕੀ ਕਾਨੂੰਨ ਬਣਨ ਦੇ ਨਾਲ ਬੇਅਦਬੀਆਂ ਰੁਕ ਜਾਣਗੀਆਂ? ਕੀ ਕਾਨੂੰਨ ਦਾ ਡਰ ਕਾਫੀ ਹੈ? ਕੀ ਖਾਲਸਾ ਪੰਥ ਸਮਰੱਥ ਨਹੀਂ ਹੈ ਕਿ ਉਹ ਇਹਨਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕ ਸਕੇ? ਕਾਨੂੰਨ ਨੇ ਆਪਣਾ ਕੰਮ ਉਦੋਂ ਕਰਨਾ ਜਦੋਂ ਬੇਅਦਬੀਆਂ ਵਾਪਰ ਜਾਣਗੀਆਂ, ਬਟ ਖਾਲਸਾ ਪੰਥ ਲਈ ਤਾਂ ਚੁਣੌਤੀ ਹੈ ਕਿ ਬੇਅਦਬੀਆਂ ਨੂੰ ਹੋਣ ਤੋਂ ਰੋਕਿਆ ਜਾਵੇ। ਕੀ ਅਸੀਂ ਬੇਅਦਬੀਆਂ ਨੂੰ ਹੋਣ ਤੋਂ ਰੋਕਣ ਲਈ ਕੋਈ ਉਪਰਾਲੇ ਨਹੀਂ ਕਰ ਸਕਦੇ? ਇਸ ਬਾਬਤ ਸਾਡੀਆਂ ਚਿੰਤਾਵਾਂ ਨੇ ਔਰ ਇਹ ਸਾਡੇ ਲਈ ਚੁਣੌਤੀ ਵੀ ਹੈ। ਸੋ ਇਸੇ ਸਬੰਧ ਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਤ ਲਿਖਿਆ ਸੀ। ਅਸੀਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਤੁਸੀਂ ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਕੇਂਦਰੀ ਧੁਰਾ ਹੈ ਔਰ ਤੁਸੀਂ ਉਸ ਕੇਂਦਰੀ ਧੁਰੇ ਦੇ ਮੁੱਖ ਸੇਵਾਦਾਰ ਹੋ। ਇਸ ਵੇਲੇ ਸੇਵਾ ਤੁਸੀਂ ਨਿਭਾ ਰਹੇ ਹੋ ਉੱਥੇ। ਸੋ ਤੁਹਾਨੂੰ ਚਾਹੀਦਾ ਹੈ ਕਿ ਸਾਰੀਆਂ ਸਿੱਖ ਸੰਪਰਦਾਵਾਂ ਨੂੰ, ਸੰਸਥਾਵਾਂ ਨੂੰ, ਸ਼ਖਸੀਅਤਾਂ ਨੂੰ ਜੋ ਪੀੜਤ ਨੇ, ਜੋ ਚਿੰਤਤ ਨੇ, ਜੋ ਸਮਝਦੇ ਨੇ ਕਿ ਇਹ ਬਹੁਤ ਵੱਡਾ ਇੱਕ ਸਿੱਖ ਪੰਥ ਤੇ ਔਰ ਸਿੱਖ ਧਰਮ ਦੇ ਉੱਤੇ ਔਰ ਸਿੱਖੀ ਦੇ ਮੂਲ ਸਿਧਾਂਤਾਂ ਦੇ ਉੱਤੇ ਹਮਲਾ ਹੈ, ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਵੋ। ਉਹਨਾਂ ਦੇ ਕੋਲੋਂ ਉਹਨਾਂ ਨੂੰ ਪੁੱਛੋ ਕਿ ਉਹ ਇਸ ਦਾ ਕੀ ਹੱਲ ਸੋਚਦੇ ਨੇ, ਉਹਨਾਂ ਦੇ ਕੋਲ ਕੀ ਸੁਝਾਅ ਨੇ ਅਕਾਲ ਤਖਤ ਸਾਹਿਬ ਨੂੰ ਦੇਣ ਲਈ, ਤਾਂ ਕਿ ਸਾਰਿਆਂ ਦੇ ਸੁਝਾਵਾਂ ਦੇ ਵਿੱਚੋਂ ਇੱਕ ਕੌਮੀ ਰਾਏ ਬਣ ਸਕੇ। ਔਰ ਇਹ ਸਾਡੀ ਵੀ ਚਿੰਤਾ ਹੈ ਕਿ ਦੇਖੋ, ਇੱਕ ਪਾਸੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਿੱਖ ਸੰਪਰਦਾਵਾਂ ਦੇ ਵਿੱਚ ਰਿਫਟ ਹੈ, ਇੱਕ ਦੂਰੀ ਹੈ, ਅਲੱਗ-ਅਲੱਗ ਵਿਚਾਰਤਾਵਾਂ ਨੇ, ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੀਆਂ ਨੇ ਔਰ ਉਹਨਾਂ ਦੇ ਹੱਲ ਵੱਲ ਜਾ ਰਹੀਆਂ ਨੇ। ਸੋ ਪੰਜਾਬ ਸਰਕਾਰ ਆਪਣੀ 2027 ਦੀ ਚੋਣਾਂ ਦੇ ਉੱਤੇ ਅੱਖ ਰੱਖਦੇ ਹੋਏ ਇਸ ਵਿੱਚ ਐਂਟਰ ਕਰ ਰਹੀ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਦਾ ਇੰਟਰਨਲ ਮਾਮਲਿਆਂ ਦੇ ਵਿੱਚ ਕੋਈ ਰੋਲ ਨਹੀਂ ਬਣਦਾ, ਉਹਨਾਂ ਦੀ ਕੋਈ ਇੰਟਰਵੈਂਸ਼ਨ ਨਹੀਂ ਬਣਦੀ। ਆਪਣੇ ਆਪ ਉਹ ਕੋਈ ਵੀ ਕਾਨੂੰਨ ਘੜਨ ਦੇ ਲਈ ਅਸੀਂ ਸਿੱਖ ਪੰਥ ਉਹਨਾਂ ਨੂੰ ਇਜਾਜ਼ਤ ਨਹੀਂ ਦੇਗਾ। ਔਰ ਪਿੱਛੇ ਵੀ ਅਸੀਂ ਸਰਕਾਰਾਂ ਨੂੰ ਆਪਣੇ ਵਿੱਚ ਇੰਟਰਵੀਨ ਕਰਨ ਦੀ ਜਦੋਂ ਖੁੱਲ੍ਹ ਦਿੱਤੀ ਹੈ, ਉਦੋਂ ਸਰਕਾਰਾਂ ਨੇ ਸਾਡੇ ਨਾਲ, ਸਾਡੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੀ ਕੀਤੀ ਹੈ। ਔਰ ਇੱਕ ਗੱਲ ਹੋਰ ਵੀ ਹੈ, ਇਹਦੇ 'ਚ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਇਹ ਬੇਅਦਬੀਆਂ ਦਾ ਮੂਲ ਜਿਹੜੀ ਜੜ੍ਹ ਹੈ ਨਾ, ਇਹਦੇ ਪਿੱਛੇ ਵੀ ਸਰਕਾਰਾਂ ਦੇ ਹੀ ਮਨਸ਼ਾ ਨੇ, ਸਰਕਾਰਾਂ ਦੇ ਹੀ ਹੱਥ ਨੇ। ਕਿਉਂਕਿ ਜਿਹੜਾ ਦੇਹਧਾਰੀ ਦੰਭ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਅਤੇ ਸ਼ਬਦ ਗੁਰੂ ਦੇ ਸਿਧਾਂਤ
ਦੇ ਖਿਲਾਫ ਹੈ, ਜਿਹੜਾ ਸ਼ਬਦ ਗੁਰੂ ਦੇ ਸਿਧਾਂਤ ਨੂੰ ਬਰਦਾਸ਼ਤ ਨਹੀਂ ਕਰਦਾ, ਔਰ ਜਿਸ ਤਰੀਕੇ ਦੇ ਨਾਲ ਬੇਦਬੀਆਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਇਹ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਧੀ ਚੁਣੌਤੀ ਹੈ। ਔਰ ਇਹਨਾਂ ਦੇ ਪਿੱਛੇ ਸਰਕਾਰ ਖੜੀ ਹੈ। ਔਰ ਜਦੋਂ ਸਰਕਾਰਾਂ ਦੀ ਮਨਸ਼ਾ ਹੀ ਨਹੀਂ ਹੈ, ਜਦੋਂ ਸਰਕਾਰਾਂ ਦੀ ਮਨਸ਼ਾ ਹੀ ਨਹੀਂ ਹੈ ਕਿ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦੇਣੀਆਂ, ਜਦੋਂ ਸਰਕਾਰਾਂ ਦੀ ਮਨਸ਼ਾ ਹੀ ਨਹੀਂ ਹੈ ਕਿ ਪਿੱਛੇ ਸਾਜ਼ਿਸ਼ਕਰਤਾ ਨੂੰ ਲੱਭਣਾ, ਤੇ ਦੱਸੋ ਕਾਨੂੰਨ ਕੀ ਕਰੇਗਾ? ਕੀ ਕੇਵਲ ਕਾਨੂੰਨ ਕਾਫੀ ਹੈ? ਜਿੰਨੀ ਦੇਰ ਤੱਕ ਸਰਕਾਰ ਦੀ ਆਪਣੀ ਮਨਸ਼ਾ ਨਹੀਂ ਹੋਏਗੀ, ਜਿੰਨੀ ਦੇਰ ਤੱਕ ਸਰਕਾਰ ਸਾਜ਼ਿਸ਼ਕਰਤਾ ਤੱਕ ਪਹੁੰਚਣ ਦਾ ਇਰਾਦਾ ਨਹੀਂ ਰੱਖਦੀ, ਕੇਵਲ ਕਾਨੂੰਨ ਕੁਝ ਵੀ ਨਹੀਂ ਕਰ ਸਕਦਾ। ਔਰ ਅਸੀਂ ਮੰਨਦੇ ਹਾਂ ਕਿ ਇਕੱਲੇ ਕਾਨੂੰਨ ਦੇ ਨਾਲ ਕੁਝ ਨਹੀਂ ਹੋਣ ਵਾਲਾ। ਇੱਛਾ ਸ਼ਕਤੀ ਚਾਹੀਦੀ ਹੈ, ਵਿਲ ਪਾਵਰ ਚਾਹੀਦੀ ਹੈ, ਜੁਰਤ ਚਾਹੀਦੀ ਹੈ। ਸੋ ਅਸੀਂ ਜਥੇਦਾਰ ਨੂੰ ਇਹੀ ਗੱਲ ਕਹੀ ਹੈ ਕਿ ਤੁਸੀਂ ਸਾਰਿਆਂ ਕੋਲ ਸੁਝਾਅ ਜ਼ਰੂਰ ਲਵੋ, ਬਟ ਫੈਸਲਾ ਅਕਾਲ ਤਖਤ ਸਾਹਿਬ ਕਰੇ ਔਰ ਸਾਂਝਾ ਫੈਸਲਾ ਕਰੇ ਔਰ ਪੰਥਕ ਫੈਸਲਾ ਹੋਵੇ। ਔਰ 3 ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਜਿਹੜੀਆਂ ਸਿੱਖ ਪਰੰਪਰਾਵਾਂ ਨੇ, ਸਿੱਖ ਰਵਾਇਤਾਂ ਨੇ, ਤੇ ਸਿੱਖਾਂ ਦੇ ਅੰਦਰ ਜਿਹੜਾ ਜੁਝਾਰੂਪੁਣੇ ਦੀ ਸਪਿਰਿਟ ਹੈ, ਜਿਹੜਾ ਇੱਕ ਜੁਝਾਰੂਵਾਦ ਹੈ ਸਿੱਖਾਂ ਦਾ, ਉਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਔਰ ਉਸ ਦੀ ਰੌਸ਼ਨੀ ਵਿੱਚ ਹੀ ਫੈਸਲਾ ਲਿਆ ਜਾਵੇ। ਸਿੱਖ ਇਸ ਵੇਲੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਕੋਲ ਹਾੜੇ ਕੱਢ ਰਹੇ ਨੇ, ਬੜੇ ਲਾਚਾਰ ਲੱਗ ਰਹੇ ਨੇ। ਔਰ ਸਾਨੂੰ ਇਸ ਗੱਲ ਦੇ ਉੱਤੇ ਰੰਜ ਹੈ ਕਿ ਸਿੱਖਾਂ ਨੂੰ ਆਪਣੀਆਂ ਸੰਸਥਾਵਾਂ ਔਰ ਖਾਸ ਤੌਰ 'ਤੇ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਆਪ ਕਰਨੀ ਚਾਹੀਦੀ ਹੈ। ਅਸੀਂ ਸਮਝਦੇ ਹਾਂ ਕਿ ਖਾਲਸਾ ਪੰਥ ਸਮਰੱਥ ਹੈ ਕਿ ਉਹ ਆਪਣੇ ਗੁਰੂ ਦੀ ਪਹਿਰੇਦਾਰੀ ਕਰੇ। ਪੰਜਾਬ ਯੂਨੀਵਰਸਿਟੀ ਦੇ ਸਬੰਧ ਵਿੱਚ ਸਮੂਹ ਪੰਜਾਬੀਆਂ ਲਈ ਇੱਕ ਅਹਿਮ ਅਪੀਲ ਸਾਹਮਣੇ ਆਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਮੂਹ ਪੰਜਾਬੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਦੇ ਵਿਦਿਆਰਥੀਆਂ ਅਤੇ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਦੇ ਨਤੀਜੇ ਵਜੋਂ ਯੂਨੀਵਰਸਿਟੀ ਵਿੱਚੋਂ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ 2 ਵਾਰ ਨਾਕਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਨੇਟ ਨੂੰ ਕਾਇਮ ਰੱਖਣ ਲਈ ਵੀ ਵੱਡੀ ਜਿੱਤ ਦਰਜ ਕੀਤੀ ਗਈ ਹੈ। ਹੁਣ ਸਤੰਬਰ ਮਹੀਨੇ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੀ ਅਕਾਦਮਿਕ, ਭਾਸ਼ਾਈ ਅਤੇ ਸੱਭਿਆਚਾਰਕ ਹੋਂਦ ਲਈ ਨਿਰਣਾਇਕ ਮੰਨਿਆ ਜਾਵੇਗਾ। ਦੱਸ ਦਈਏ ਕਿ ਇਹਨਾਂ ਚੋਣਾਂ ਵਿੱਚ 15 ਗ੍ਰੈਜੂਏਟ, 8 ਕਾਲਜ ਅਧਿਆਪਕ ਅਤੇ 6 ਪ੍ਰਿੰਸੀਪਲ ਹਲਕਿਆਂ ਦੀਆਂ ਸੀਟਾਂ ਤੇ ਪੰਜਾਬ ਪੱਖੀ ਨੁਮਾਇੰਦਿਆਂ ਦੀ ਜਿੱਤ ਨੂੰ ਬਹੁਤ ਜ਼ਰੂਰੀ ਦੱਸਿਆ ਜਾ ਰਿਹਾ, ਤਾਂ ਜੋ ਸੈਨੇਟ ਵਿੱਚ ਪੰਜਾਬ ਦੇ ਹਿੱਤਾਂ ਦੀ ਆਵਾਜ਼ ਮਜ਼ਬੂਤੀ ਨਾਲ ਉੱਠ ਸਕੇ। ਗ੍ਰੈਜੂਏਟ ਹਲਕੇ ਲਈ ਖਾਸ ਜਾਣਕਾਰੀ ਦੇ ਤੌਰ ਤੇ ਦੱਸਿਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ 5 ਸਾਲ ਪੂਰੇ ਹੋ ਚੁੱਕੇ ਹਨ, ਜਾਂ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਉਹ ਵੋਟ ਪਾਉਣ ਦੇ ਹੱਕਦਾਰ ਹਨ। ਵੈਸੇ ਤੇ ਭਾਈ ਕੁਲਵੰਤ ਸਿੰਘ ਜੀ ਰਾਜਵਾੜਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ, ਬਾਕੀ ਸਾਡੇ ਜਿਹੜੇ ਜਥੇਬੰਦੀ ਸਿੰਘ ਉਹ ਵੀ, ਪਰ ਉਹਨਾਂ ਦਾ ਜੋ ਵੀ ਕਹਿਣਾ ਉਹਨਾਂ ਦਾ ਹੱਕ ਆ ਤੇ ਜਾਇਜ਼ ਆ, ਇਹਦੇ ਤੇ ਗੌਰ ਜ਼ਰੂਰ ਕੀਤੀ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ੍ਹ 'ਚੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਰਹਿਮ ਦੀ ਅਪੀਲ ਵਾਪਸ ਲੈਣ ਸੰਬੰਧੀ ਕਿਹਾ ਗਿਆ, ਜਿਸ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਥੇਦਾਰ ਗੜਗੱਜ ਸਮਰਾਲਾ ਵਿਖੇ ਗੁਰੂ ਮਾਨਿਓ ਚੇਤਨਾ ਸਮਾਗਮ ਤਹਿਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਜਾਇਜ਼ ਹਨ, ਕਿਉਂਕਿ ਉਹਨਾਂ ਨੂੰ ਜੇਲ੍ਹ ਵਿੱਚ ਅਜਿਹੀ ਕਾਲ ਕੋਠੜੀ ਵਿੱਚ ਬੰਦ ਕੀਤਾ ਗਿਆ ਜਿੱਥੇ ਬੰਦਾ ਸਹੀ ਢੰਗ ਨਾਲ ਬੈਠ ਵੀ ਨਹੀਂ ਸਕਦਾ। ਉਹਨਾਂ ਕਿਹਾ ਕਿ ਉਹ ਜੇਲ੍ਹ ਵਿੱਚ ਅਜਿਹੀ ਸਜ਼ਾ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ 2019 ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ, ਤਾਂ ਉਸ ਸਮੇਂ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇਗੀ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ 7 ਸਾਲ ਹੋ ਗਏ ਹਨ, ਪਰ ਵਾਅਦੇ ਵਫਾ ਨਾ ਹੋਏ। ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘ ਜੇਲ੍ਹ ਅੰਦਰ ਪੂਰੀ ਚੜ੍ਹਦੀ ਕਲਾ ਵਿੱਚ ਹਨ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੇ ਜੋ ਕਿਹਾ ਉਹਨਾਂ ਦਾ ਹੱਕ ਤੇ ਬਿਲਕੁਲ ਜਾਇਜ਼ ਹੈ, ਜਿਸ ਉੱਪਰ ਉਹ ਗੌਰ ਕਰਨਗੇ। 35 ਸਾਲ ਤੋਂ ਉਸ ਕੋਠੀ ਦੇ ਵਿੱਚ ਬੰਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 50 ਸਾਲਾ ਮਨਾਇਆ ਗਿਆ 2019 ਚ ਪ੍ਰਕਾਸ਼ ਦਿਹਾੜਾ, ਉਦੋਂ ਸੈਂਟਰ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਵੀ ਇਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਔਰ ਬਾਕੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਚੱਲੀ, ਪਰ ਅੱਜ 26 ਆ ਗਈ ਆ, 7 ਸਾਲ ਹੋ ਗਏ ਆ, ਉਹ ਵਾਅਦੇ ਜਿਹੜੇ ਆ ਵਫਾ ਨਹੀਂ ਹੋਏ। ਸੋ ਵੈਸੇ ਤੇ ਭਾਈ ਕੁਲਵੰਤ ਸਿੰਘ ਜੀ ਰਾਜਵਾੜਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ, ਬਾਕੀ ਸਾਡੇ ਜਿਹੜੇ ਜਥੇਬੰਦੀ ਸਿੰਘ ਉਹ ਵੀ, ਪਰ ਉਹਨਾਂ ਦਾ ਜੋ ਵੀ ਕਹਿਣਾ ਉਹਨਾਂ ਦਾ ਹੱਕ ਆ ਤੇ ਜਾਇਜ਼ ਆ,
ਇਹਦੇ ਤੇ ਗੌਰ ਜ਼ਰੂਰ ਕੀਤੀ ਜਾਵੇ। ਡੀਸੀਆਂ ਨੂੰ ਰਿਹਾਈ ਨਹੀਂ ਮਿਲਦੀ ਹੈ, ਬਾਬਾ ਰਾਮ ਰਹੀਮ ਨੂੰ ਰਿਹਾਈ ਵਾਰ-ਵਾਰ ਜ਼ਰੂਰ ਮਿਲਦੀ ਹੈ। ਆਹ ਇਹ ਤੇ ਦੋਹਰਾ ਮਾਪਦੰਡ ਹਨ, ਆਪਣੇ ਸਾਹਮਣੇ ਹੀ ਆ, ਸਾਰੀ ਦੁਨੀਆ ਦੇਖ ਰਹੀ ਹੈ। ਬੀਬੀਐਮਬੀ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਇੰਪਲੋਈਜ਼ ਯੂਨੀਅਨ ਨੇ ਅੱਜ ਆਉਣ ਵਾਲੀ 7 ਅਪ੍ਰੈਲ ਨੂੰ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਤੇਜ਼ ਕੀਤੇ ਗਏ ਅੰਦੋਲਨ ਦੇ ਹਿੱਸੇ ਵਜੋਂ ਭਾਖੜਾ ਡੈਮ ਵੱਲ ਜਾਣ ਵਾਲੀਆਂ ਬੱਸਾਂ ਅਤੇ ਇੱਕ ਰੇਲ ਗੱਡੀ ਨੂੰ ਵੀ ਰੋਕਣਗੇ। ਆਗੂਆਂ ਨੇ ਬੀਬੀਐਮਬੀ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਤੇ ਅਸੰਤੁਸ਼ਟੀ ਪ੍ਰਗਟਾਈ। ਯੂਨੀਅਨ ਦੇ ਨੁਮਾਇੰਦਿਆਂ ਅਨੁਸਾਰ ਮੁਲਾਜ਼ਮ 7 ਅਪ੍ਰੈਲ ਨੂੰ ਪ੍ਰੋਜੈਕਟ ਦਫ਼ਤਰ ਦੇ ਨੇੜੇ ਧਰਨਾ ਦੇਣਗੇ, ਜਿਸ ਦੌਰਾਨ ਭਾਖੜਾ ਡੈਮ ਤੱਕ ਵਰਕਰਾਂ ਨੂੰ ਲੈ ਕੇ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਰੋਜ਼ ਵਜੋਂ ਡੈਮ ਵੱਲ ਜਾਣ ਵਾਲੀ ਇੱਕ ਰੇਲ ਗੱਡੀ ਵੀ ਰੋਕੀ ਜਾਵੇਗੀ। ਯੂਨੀਅਨ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਮਕਸਦ ਅਧਿਕਾਰੀਆਂ ਨੂੰ ਜਗਾਉਣਾ ਹੈ, ਕਿਉਂਕਿ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਹ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਆਉਣ ਵਾਲੇ ਪ੍ਰਦਰਸ਼ਨ ਨੂੰ ਆਪਣੇ ਅੰਦੋਲਨ ਦਾ ਇੱਕ ਫੈਸਲਾਕੁਨ ਪੜਾਅ ਦੱਸਦਿਆਂ ਯੂਨੀਅਨ ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਸਬੰਧਤ ਜਥੇਬੰਦੀਆਂ ਨੂੰ ਇਕਜੁੱਟ ਹੋਣ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੈਂ ਭਾਖੜਾ ਬਿਆਸ ਇੰਪਲਾਈ ਯੂਨੀਅਨ ਪ੍ਰੈਜ਼ੀਡੈਂਟ ਏਟੈਕ ਜਿਹੜਾ ਹੈਗਾ, ਅੱਜ ਜਿਹੜੀ ਹੈ ਯੂਨੀਅਨ ਦੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ। ਉਸ ਦੇ ਵਿੱਚ ਡੇਲੀ ਵੇਜ ਨੇ ਜਿਹੜਾ ਇਹ ਫੈਸਲਾ ਕੀਤਾ ਹੈ, ਜਿਹੜੀ ਭਾਖੜਾ ਬਿਆਸ ਇੰਪਲਾਈ ਯੂਨੀਅਨ 7 ਅਪ੍ਰੈਲ ਨੂੰ ਜਿਹੜੀ ਬੱਸਾਂ ਰੋਕ ਰਹੀ ਹੈ, ਟ੍ਰੇਨ ਰੋਕ ਰਹੀ ਹੈ, ਉਹਦਾ ਸਮਰਥਨ ਕਰਦੇ। ਬੱਸਾਂ ਇਸ ਕਰਕੇ ਰੋਕੀਆਂ ਜਾ ਰਹੀਆਂ ਕਿ ਚੇਅਰਮੈਨ ਬੀਬੀਐਮਬੀ ਨੇ ਜਿਹੜੇ 2024 ਤੋਂ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ, ਉਹਦਾ ਅੱਜ ਦਿਨ ਤੱਕ ਕੋਈ ਵੀ ਰਿਜ਼ਲਟ ਨਹੀਂ ਹੋਇਆ, ਕੋਈ ਵੀ ਡਿਮਾਂਡ ਜਿਹੜੀ ਹੈ ਹੱਲ ਨਹੀਂ ਕੀਤੀ ਹੈ। ਜਿਸ ਤਰ੍ਹਾਂ ਕਿ 26 ਜਨਵਰੀ ਨੂੰ ਮੀਟਿੰਗ ਹੋਈ ਸੀਗੀ ਚੇਅਰਮੈਨ ਬੀਬੀਐਮਬੀ ਨਾਲ, ਉਸਨੇ ਜਿਹੜਾ ਆਸ਼ਵਾਸਨ ਦਿੱਤਾ ਸੀਗਾ ਵੀ ਅਸੀਂ ਜਿਹੜੇ ਡੇਲੀ ਵੇਜ ਦੇ ਹੈਗੇ ਆ ਸੈਂਟਰ ਰੇਟ ਜਿਹੜੇ ਕਰ ਦਿੰਦੇ, ਉਹ ਵੀ ਲੈਟਰ ਨਹੀਂ ਕੱਢਿਆ ਹੈਗਾ ਅੱਜ ਦਿਨ ਤੱਕ। ਇਸ ਕਰਕੇ ਜਿਹੜਾ ਹੈਗਾ ਯੂਨੀਅਨ ਨੇ ਦੁਆਰੇ ਫੈਸਲਾ ਲਿਆ ਵੀ ਜਿਹੜਾ ਹੈਗਾ ਟ੍ਰੇਨਾਂ ਰੋਕਾਂਗੇ। ਉਸ ਤੋਂ ਬਾਅਦ 22 ਜਿਹੜਾ ਅਪ੍ਰੈਲ ਨੂੰ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਜਾਊਗਾ, ਭੁੱਖ ਹੜਤਾਲ ਜਿਹੜੀ ਹੈ ਕੀਤੀ ਜਾਊਗੀ। ਉਸ ਦੀ ਜ਼ਿੰਮੇ ਜਿਹੜੀ ਆ ਮੈਂ ਸਾਰੇ ਨੰਗਲ ਦੇ ਪਾਰਟ ਟਾਈਮ ਵਾਲੇ ਜਿੰਨੇ ਵੀ ਸਾਥੀ ਹੈਗੇ ਆ ਉਹਨਾਂ ਨੂੰ ਅਪੀਲ ਕਰਦਾ ਤੇ 26 ਦੇ 26 ਸਟੇਸ਼ਨ ਸਾਰੇ ਪਹੁੰਚੋ, ਤਾਂ ਜੋ ਜਿਹੜੀ ਹੈਗੀ ਆ ਜਿਹੜੀਆਂ ਸਾਡੀਆਂ ਡਿਮਾਂਡਾਂ 7 ਡਿਮਾਂਡਾਂ, ਜਿਨ੍ਹਾਂ ਦੇ ਵਿੱਚ ਇਨਸੈਂਟਿਵ ਦਾ ਮਸਲਾ ਹੈਗਾ, ਗੋਲਡਨ ਜੁਬਲੀ ਤਲਵਾੜੇ ਦੀ ਹੈਗੀ ਆ, ਰਾਜਸਥਾਨ ਦੇ ਸਕੇਲ ਹੈ, ਕੰਟੈਕਟ ਵਰਕਰ ਹੈ, ਇਹਨਾਂ ਬੰਦਿਆਂ ਦੇ ਜਿੰਨੇ ਵੀ ਹੈਗੇ ਆ ਮਸਲੇ ਜਿਹੜੇ ਆ ਹੱਲ ਕੀਤੇ ਜਾ ਸਕਣ। ਕੈਸ਼ਲੈਸ ਸਕੀਮ ਹੈ ਤੇ ਇਸ ਕਰਕੇ ਜਿਹੜਾ ਹੈਗਾ ਸਾਰੇ ਉਸ ਦਿਨ 7 ਤਰੀਕ ਨੂੰ ਜਿਹੜੇ ਹੈਗਾ 6 ਵਜੇ ਜਿਹੜੇ ਹੈਗਾ ਵਰਮਲੇ ਪਹੁੰਚ ਕੇ ਟ੍ਰੇਨ ਤਾਂ ਬੱਸਾਂ ਰੋਕ ਸਕਣ। ਤੇ ਸਾਡੇ ਮੁਲਾਜ਼ਮਾਂ ਦੀ ਵਿੱਚ ਮਿਲੀ ਭੁਗਤ ਜਿਹੜੀ ਆ ਸਬ ਕਮੇਟੀ ਨੇ ਪੜਤਾਲ ਦੇ ਵਿੱਚ ਦੇਖੀ, ਤੇ ਉਹਦੇ ਵਿੱਚ ਪਹਿਲਾਂ ਪ੍ਰਤਾਪ ਸਿੰਘ ਸਕੱਤਰ ਨੂੰ ਤਾਂ ਫਰਕ ਕਰ ਦਿੱਤਾ ਗਿਆ ਸੀ, ਤੇ ਜਿਹੜੀ ਹੁਣ ਰਿਪੋਰਟ ਸਬ ਕਮੇਟੀ ਨੇ ਦਿੱਤੀ ਆ ਉਹਦੇ ਵਿੱਚ ਗੁਰਮੇਜ ਸਿੰਘ ਤੇ ਜਤਿੰਦਰ ਸਿੰਘ ਨੂੰ ਵੀ ਫਰਕ ਕੀਤਾ ਗਿਆ। ਗੁਰਦੁਆਰਾ ਆਮ ਸਾਹਿਬ ਮੋਹਾਲੀ ਦੀ ਜ਼ਮੀਨ ਗੈਰ ਕਾਨੂੰਨੀ ਤਰੀਕੇ ਨਾਲ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਭੇਟਾਂ ਨਾਲ ਬਣੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕੁਲਵੰਤ ਸਿੰਘ ਮੰਨਣ ਨੇ ਖੁਲਾਸਾ ਕੀਤਾ ਕਿ 7 ਮੈਂਬਰੀ ਸਬ ਕਮੇਟੀ ਦੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਕਿ ਗੁਰਦੁਆਰਾ ਸਾਹਿਬ ਦੀ ਬੇਸ਼ਕੀਮਤੀ ਜ਼ਮੀਨ ਨੂੰ ਘੱਟ ਕੀਮਤ ਤੇ ਨਿਯਮਾਂ ਦੀ ਉਲੰਘਣਾ ਕਰਕੇ ਵੇਚਿਆ ਗਿਆ ਹੈ। ਇਸ ਘੁਟਾਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਦੀ ਖਰੀਦਦਾਰਾਂ ਨਾਲ ਸਿੱਧੀ ਮਿਲੀ ਭੁਗਤ ਪਾਈ ਗਈ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਤਾਜ਼ਾ ਰਿਪੋਰਟ ਦੇ ਆਧਾਰ ਤੇ 2 ਹੋਰ ਮੁਲਾਜ਼ਮਾਂ ਜਤਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਧਰਮ ਪ੍ਰਚਾਰ ਕਮੇਟੀ ਸੈਕਸ਼ਨ 85 ਦੇ ਅਵਤਾਰ ਸਿੰਘ ਸਕੱਤਰ ਦਾ ਇੰਚਾਰਜ ਸੀ ਅਤੇ ਗੁਰਮੇਜ ਸਿੰਘ ਕੰਪਿਊਟਰ ਸੈਕਸ਼ਨ ਵਿੱਚ ਸੇਵਾ ਨਿਭਾ ਰਹੇ ਸਨ। ਮੁੱਖ ਸਕੱਤਰ ਨੇ ਕਿਹਾ ਕਿ ਪੁਲਿਸ ਜਾਂਚ ਰਾਹੀਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਹਨਾਂ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਮ ਸਾਹਿਬ ਦੀ ਜਿਹੜੀ ਜ਼ਮੀਨ ਹੈ ਅਨਲੀਗਲੀ ਤੌਰ ਤੇ ਜਿਹੜੀ ਹੈ ਉਹ ਵੇਚੀ ਗਈ ਸੀ, ਤੇ ਉਹਦੇ ਸੰਬੰਧੀ ਅਸੀਂ ਜਿਹੜਾ FIR ਵੀ ਦਰਜ ਕਰਾਈ ਸੀ ਤੇ ਦੂਜੇ ਉਹਦੇ ਤੇ ਐਕਸ਼ਨ ਵੀ ਹੋਏ ਆ, ਔਰ ਸਬ ਕਮੇਟੀ ਬਣੀ ਸੀ, ਉਹਨੇ ਵੀ ਆਪਣੀ ਪੜਤਾਲ ਕੀਤੀ ਹੈ। ਤੇ ਉਹਦੇ ਵਿੱਚ ਜਿਹੜੇ ਪਰਚੇ ਪਹਿਲਾਂ ਦਰਜ ਕੀਤੇ ਗਏ ਸੀ, ਕਰਾਏ ਗਏ ਸੀ, ਤਾਂ ਉਹ ਤਾਂ ਹੋ ਗਏ ਸੀ ਮੈਨੇਜਰ ਵਗੈਰਾ ਤੇ ਜਿਹੜੇ ਜ਼ਮੀਨ ਲੈਣ ਵਾਲੇ ਸੀ। ਤੇ ਸਾਡੇ ਮੁਲਾਜ਼ਮਾਂ ਦੀ ਵਿੱਚ ਮਿਲੀ ਭੁਗਤ ਜਿਹੜੀ ਆ ਸਬ ਕਮੇਟੀ ਨੇ ਪੜਤਾਲ ਦੇ ਵਿੱਚ ਦੇਖੀ,
ਤੇ ਉਹਦੇ ਵਿੱਚ ਪਹਿਲਾਂ ਪ੍ਰਤਾਪ ਸਿੰਘ ਸਕੱਤਰ ਨੂੰ ਤਾਂ ਫਾਰਗ ਕਰ ਦਿੱਤਾ ਗਿਆ ਸੀ ਤੇ ਜਿਹੜੀ ਹੁਣ ਰਿਪੋਰਟ ਸਬ ਕਮੇਟੀ ਨੇ ਦਿੱਤੀ ਹੈ ਉਹਦੇ ਵਿੱਚ ਗੁਰਮੇਜ ਸਿੰਘ ਤੇ ਜਤਿੰਦਰ ਸਿੰਘ ਨੂੰ ਵੀ ਫਾਰਗ ਕੀਤਾ ਗਿਆ ਤੇ ਅਜੇ ਵੀ ਇਨਕੁਆਇਰੀ ਅੱਗੇ ਚੱਲਦੀ ਪਈ ਹੈ ਕਿਉਂਕਿ ਇਹ ਜਿਹੜੇ ਅਸੀਂ ਇਹ ਵੀ ਕਹਿ ਕੇ ਆਏ ਕਿ ਇਹਨਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਛੇਤੀ ਤੋਂ ਛੇਤੀ ਜਿਹੜੀ ਤੇਜ਼ ਕੀਤੀ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਤੇ ਇਹਨਾਂ ਨੂੰ ਜਦੋਂ ਇਹਨਾਂ ਤੋਂ ਪੁੱਛਗਿੱਛ ਹੋਏਗੀ ਜਾਂ ਇਨਕੁਆਇਰੀ ਹੋਏਗੀ ਜਾਂ ਪੁਲਿਸ ਪੁੱਛੇਗੀ ਤੇ ਅੱਗੇ ਕੀ ਆਉਂਦਾ ਆ ਤਾਂ ਉਹਦੇ ਤੌਰ ਤੇ ਚਲੋ ਅਸੀਂ ਤਾਂ ਆਪਣਾ ਜਿੰਨਾ ਸਬ ਕਮੇਟੀ ਨੇ ਜਿੱਥੇ ਤੱਕ ਤਾਣ ਲਾਇਆ ਤੇ ਉਹਨੂੰ ਸਾਹਮਣੇ ਲਿਆ ਕੇ ਸਾਡੇ ਜਿੰਨੇ ਵੀ 7 ਮੈਂਬਰੀ ਸਬ ਕਮੇਟੀ ਜਿੰਨੇ ਵੀ ਇਹ ਮੈਂਬਰ ਸਾਡੇ ਸ਼੍ਰੋਮਣੀ ਕਮੇਟੀ ਦੇ ਸੀ ਉਹਨਾਂ ਨੇ ਇਹਦਾ ਇੱਕੋ ਇੱਕ ਮਕਸਦ ਸੀ ਕਿ ਗੁਰੂ ਘਰ ਦੀ ਜਗ੍ਹਾ ਜਿਹੜੀ ਆ ਉਹ ਨਿਯਮਾਂ ਦੇ ਤਹਿਤ ਨਹੀਂ ਵੇਚੀ ਗਈ ਤੇ ਇਹ ਔਰ ਜਿਹੜੀ ਜਾਇਦਾਦ ਉਹ ਵੀ ਮਹਿੰਗੀ ਜਾਇਦਾਦ ਸੀਗੀ ਤੇ ਥੋੜ੍ਹੇ ਪੈਸਿਆਂ ਦੇ ਵਿੱਚ ਵੇਚੀ ਗਈ ਹੈ ਉਹ ਸਾਰਾ ਅਸੀਂ ਉਜਾਗਰ ਵੀ ਕਰਤਾ ਜਿਹਦੇ ਵਿਰੁੱਧ ਕਾਰਵਾਈ ਕਰਨੀ ਸੀ ਕਾਰਵਾਈ ਵੀ ਕਰਨੀ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਨਿਯੁਕਤ ਕੀਤਾ ਹੈ। ਇਸ ਨਾਲ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚ ਗਈ ਹੈ। ਮੁੱਖ ਮੰਤਰੀ ਮਾਨ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਰਾਘਵ ਚੱਡਾ ਤੇ ਪੰਜਾਬ ਦੇ ਮੁੱਦੇ ਨਾ ਉਠਾਉਣ ਤੇ ਸਵਾਲ ਉਠਾਏ ਹਨ। ਹੁਣ ਡਿਪਟੀ ਲੀਡਰ ਬਣਨ ਤੋਂ ਬਾਅਦ ਸੰਸਦ ਮੈਂਬਰ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਵੀ ਸਾਹਮਣੇ ਆ ਗਿਆ। ਅਸ਼ੋਕ ਮਿੱਤਲ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਿਪਟੀ ਲੀਡਰ ਦਾ ਅਹੁਦਾ ਸੰਭਾਲਣ ਤੇ ਸਵਾਗਤ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ ਅਤੇ ਸਰਕਾਰ ਤੋਂ ਹੱਲ ਦੀ ਮੰਗ ਕਰਨਗੇ। ਰਾਘਵ ਚੱਡਾ ਦੀ ਨਾਰਾਜ਼ਗੀ ਬਾਰੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਵੱਡਾ ਪਰਿਵਾਰ ਹੈ ਜਿਸ ਦੇ ਲੱਖਾਂ ਮੈਂਬਰ ਅਤੇ ਬਹੁਤ ਸਾਰੇ ਨੇਤਾ ਹਨ। ਆਮ ਆਦਮੀ ਪਾਰਟੀ ਇੱਕ ਲੋਕਤੰਤਰੀ ਪਾਰਟੀ ਹੈ ਅਤੇ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਰਾਘਵ ਚੱਡਾ ਨੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਅਤੇ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ। ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਸਾਰੇ ਜਨਤਾ ਲਈ ਕੰਮ ਕਰਦੇ ਹਾਂ ਅਤੇ ਪਾਰਟੀ ਦੁਆਰਾ ਸਾਰਿਆਂ ਨੂੰ ਵੱਖ-ਵੱਖ ਕੰਮ ਸੌਂਪੇ ਜਾਂਦੇ ਹਨ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ 90% ਬਿਜਲੀ ਬਿੱਲ ਮੁਆਫ ਕਰ ਦਿੱਤੇ ਹਨ। 1000 ਰੁਪਏ ਔਰਤਾਂ ਨੂੰ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਮਿਲਣਗੇ। ਪੰਜਾਬ ਵਿੱਚ 8 ਤੋਂ 10 ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਸ਼ੁਰੂ ਹੋਣ ਵਾਲੀਆਂ ਹਨ। ਪਾਰਟੀ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਜਿਸ ਵਿੱਚ ਬਿਜਲੀ ਦੇ ਨਾਲ-ਨਾਲ ਦਾਲਾਂ ਅਤੇ ਮਸਾਲਿਆਂ ਸਮੇਤ ਮੁਫਤ ਭੋਜਨ ਮੁਹੱਈਆ ਕਰਵਾਉਣਾ ਸ਼ਾਮਿਲ ਹੈ। ਅਸ਼ੋਕ ਮਿੱਤਲ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਪੰਜਾਬ ਨੂੰ ਸੌਂਪ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਅਸੀਂ ਦਿਖਾਵਾਂਗੇ ਕਿ ਅਸੀਂ ਚੰਡੀਗੜ੍ਹ ਵਿੱਚ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰ ਸਕਦੇ ਹਾਂ। ਗ੍ਰਨੇਡ ਹਮਲੇ ਵਿੱਚ ਗ੍ਰਿਫਤਾਰ ਕੀਤੇ ਗਏ 2 ਸ਼ੱਕੀਆਂ ਬਾਰੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਦੀ ਸਮਰੱਥਾ ਹੈ ਕਿ ਉਹਨਾਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਅਸਮਰੱਥ ਹੈ, ਇਸ ਲਈ ਜ਼ਿੰਮੇਵਾਰ ਕੌਣ ਹੈ? ਪਰ ਪੰਜਾਬ ਵਿੱਚ ਕਿਹੜੀ ਘਟਨਾ ਦਾ ਹੱਲ ਪੰਜਾਬ ਪੁਲਿਸ ਨੇ ਨਹੀਂ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਬਾਰੇ ਉਹਨਾਂ ਕਿਹਾ ਕਿ ਅਸੀਂ ਸਾਰੇ ਪਹਿਲਾਂ ਭਾਰਤੀ ਹਾਂ। ਅਜਿਹੀ ਸਥਿਤੀ ਵਿੱਚ ਉਹ ਇਹ ਨਹੀਂ ਮੰਨਦੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਸਕਦੀ ਹੈ। ਇਰਾਨੀ ਸਰਕਾਰੀ ਟੈਲੀਵਿਜ਼ਨ ਦੇ ਇੱਕ ਸਥਾਨਕ ਚੈਨਲ ਨੇ ਦਾਅਵਾ ਕੀਤਾ ਹੈ ਕਿ ਇੱਕ ਅਮਰੀਕੀ ਲੜਾਕੂ ਜਹਾਜ਼ ਦਾ ਪਾਇਲਟ ਦੱਖਣ ਪੱਛਮੀ ਈਰਾਨ ਦੇ ਉੱਪਰ ਆਪਣੇ ਜਹਾਜ਼ ਤੋਂ ਬਾਹਰ ਨਿਕਲ ਗਿਆ ਹੈ। ਅਮਰੀਕਾ ਨੇ ਇਸ ਦਾਅਵੇ ਬਾਰੇ ਟਿੱਪਣੀਆਂ ਕਰਨ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ, ਪਰ ਦੂਜੇ ਪਾਸੇ ਈਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਅਜੇ ਈਰਾਨ ਵਿੱਚ ਜੋ ਬਚਿਆ ਉਸ ਨੂੰ ਨਸ਼ਟ ਕਰਨਾ ਸ਼ੁਰੂ ਵੀ ਨਹੀਂ ਕੀਤਾ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਈਰਾਨ ਦੇ ਬੁਨਿਆਦੀ ਢਾਂਚੇ ਤੇ ਹਮਲੇ ਹੋਰ ਤੇਜ਼ ਕਰਨਗੇ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਈ ਦੇਸ਼ ਹੋਰਮੁਜ਼ ਦੇ ਜਲ ਮਾਰਗ ਰਾਹੀਂ ਤੇਲ ਅਤੇ ਗੈਸ ਦੀ ਸਪਲਾਈ ਮੁੜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਧਰ ਮੱਧ ਪੂਰਬ ਵਿੱਚ ਅੱਜ ਜੰਗ ਦੇ ਖਤਮ ਹੋਣ ਦੇ ਬਹੁਤ ਘੱਟ ਸੰਕੇਤ ਦਿਖਾਈ ਦਿੱਤੇ। ਤਾਜ਼ਾ ਰਿਪੋਰਟਾਂ ਵਿੱਚ ਇਜ਼ਰਾਈਲ ਨੇ ਕਿਹਾ ਕਿ ਉਸ ਨੂੰ ਈਰਾਨ ਵੱਲੋਂ ਫਾਇਰਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਵੈਤ ਅਤੇ ਬਹਿਰੀਨ ਨੇ ਵੀ ਆਪਣੇ ਉੱਪਰ ਹਮਲੇ ਹੋਣ ਦੀ ਰਿਪੋਰਟ ਦਿੱਤੀ ਹੈ ਤੇ ਈਰਾਨ ਨੇ ਕਿਹਾ ਕਿ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਇੱਕ ਮੁੱਖ ਪੁਲ ਦੇ ਨੇੜੇ ਫਾਰਸੀ ਨਵੇਂ ਸਾਲ ਦੀ ਸਮਾਪਤੀ ਦਾ ਜਸ਼ਨ ਮਨਾ ਰਹੇ 8 ਲੋਕ ਮਾਰੇ ਗਏ ਹਨ। ਤਹਿਰਾਨ ਨੇ ਆਪਣੇ ਗੁਆਂਢੀਆਂ ਤੇ ਹਮਲਾ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਸ ਦੇਸ਼ ਤੋਂ ਖਤਰਾ ਲਗਭਗ ਖਤਮ ਹੋ ਗਿਆ ਹੈ। ਟਰੰਪ ਨੇ ਵੀਰਵਾਰ ਨੂੰ ਪੁਲ ਦੇ ਡਿੱਗਣ ਤੇ ਖੁਸ਼ੀ ਜ਼ਾਹਰ ਕੀਤੀ ਜੋ ਕਥਿਤ ਤੌਰ ਤੇ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਸੀ। ਦੂਜੇ ਪਾਸੇ ਈਰਾਨ ਨੇ ਪੁਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਜਿਸ ਵਿੱਚ ਨੇਚਰ ਡੇ ਮਨਾ ਰਹੇ 95 ਲੋਕ ਜ਼ਖਮੀ ਹੋਏ ਹਨ।
ਖਾੜੀ ਦੇਸ਼ਾਂ ਤੇ ਈਰਾਨ ਦੇ ਹਮਲਿਆਂ ਤੇ ਹੋਰਮੁਜ਼ ਜਲ ਮਾਰਗ ਤੇ ਉਸ ਦੇ ਕਬਜ਼ੇ ਨੇ ਵਿਸ਼ਵ ਦੀ ਊਰਜਾ ਸਪਲਾਈ ਨੂੰ ਵਿਗਾੜ ਦਿੱਤਾ ਹੈ, ਜਿਸ ਦੇ ਪ੍ਰਭਾਵ ਮੱਧ ਪੂਰਬ ਤੋਂ ਬਹੁਤ ਦੂਰ ਤੱਕ ਮਹਿਸੂਸ ਕੀਤੇ ਜਾ ਰਹੇ ਹਨ। ਇਸ ਜੰਗ ਵਿੱਚ ਈਰਾਨ ਦਾ ਸਭ ਤੋਂ ਵੱਡਾ ਰਣਨੀਤਿਕ ਲਾਭ ਸਾਬਿਤ ਹੋਇਆ ਹੈ। ਬ੍ਰਿਟੇਨ ਨੇ ਲਗਭਗ 3 ਦਰਜਨ ਦੇਸ਼ਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਕਿ ਲੜਾਈ ਖਤਮ ਹੋਣ ਤੋਂ ਬਾਅਦ ਇਸ ਜਲ ਮਾਰਗ ਨੂੰ ਦੁਬਾਰਾ ਕਿਵੇਂ ਖੋਲ੍ਹਿਆ ਜਾਵੇ।